ਜਿਨ੍ਹਾਂ ਦੀ ਵਜ੍ਹਾ ਤੋਂ ਬੰਦਾ ਮਰਿਆ ਹੋਵੇ ਉਹਨਾਂ ਦਾ ਹੱਕ ਨਹੀਂ ਬਣਦਾ ਕਿ ਜਨਾਜ਼ੇ ਤੇ ਆ ਕੇ ਬਾਂਗਾਂ ਦੇਣਾ, ਟਾਰਾਂ ਮਾਰਨਾ, ਮੰਜੀ ਹਿਲਾ ਹਿਲਾ ਕੇ ਪੁੱਛਣਾ ਕਿ ਤੂੰ ਹੁਣ ਬੋਲਦਾ ਕਿਉਂ ਨਹੀਂ। ਜਦੋਂ ਉਹ ਬੋਲਦਾ ਸੀ ਉਦੋਂ ਤੁਸੀਂ ਉਹਨੂੰ ਬੋਲਣ ਜੋਗਾ ਛੱਡਿਆ ਨਹੀਂ। ਜਦੋਂ ਉਹ ਗੱਲ ਕਰਦਾ ਸੀ ਤੁਹਾਨੂੰ ਉਹਦੀ ਗੱਲ ਸਹਾਂਦੀ ਨਹੀਂ ਸੀ। ਜਦੋਂ ਉਹ ਗੱਲ ਕਰਦਾ ਸੀ ਤੁਸੀਂ ਉਹਦੇ ਮੂੰਹ ਨੂੰ ਡੱਕਾ ਲਾਇਆ। ਹੁਣ ਉਹ ਮਰ ਗਿਆ ਤੇ ਹੁਣ ਮੋਏ ਨੂੰ ਵੀ ਸਕੂਨ ਨਹੀਂ ਲੈਣ ਦਿੰਦੇ। ਲੋਕਾਂ ਦੀ ਇਹ ਕਾਰੀਗਰੀ ਹੁੰਦੀ ਹੈ, ਬਲਕਿ ਫਨਕਾਰੀ ਹੁੰਦੀ ਹੈ। ਮੈਂ ਉਹਨਾਂ ਨੂੰ ਆਖਾਂਗਾ ਕਿ ਉਹਨਾਂ ਦੀ ਇਹ ਮੁਨਾਫਕਤ ਹੁੰਦੀ ਹੈ। ਉਹਨਾਂ ਦਾ ਦੋਹਰਾ ਮਿਆਰ ਤੇ ਦੋਹਰਾ ਚਿਹਰਾ ਹੁੰਦਾ ਕਿ ਜਦੋਂ ਕੋਈ ਜਿਉਂਦਾ ਹੁੰਦਾ ਤੇ ਉਹਨੂੰ ਜਿਉਣ ਨਾ ਦੇਣਾ, ਉਹਦੇ ਨੂੰ ਸਾਹ ਨਾ ਲੈਣ ਦੇਣਾ, ਉਹਦੀ ਜ਼ਿੰਦਗੀ ਅਜ਼ਾਬ ਬਣਾ ਛੱਡਣਾ। ਲੇਕਿਨ ਜਦੋਂ ਉਹ ਦੁਨੀਆ ਤੋਂ ਟੁਰ ਜਾਂਦਾ ਉਦੋਂ ਫਿਰ ਨਾਟਕ ਕਰਨਾ, ਉਦੋਂ ਡਰਾਮੇ ਕਰਨਾ, ਉਦੋਂ ਕਹਿਣਾ ਕਿ ਸਾਨੂੰ ਇਹਦੇ ਨਾਲ ਬੜੀ ਹਮਦਰਦੀ ਸੀ। ਮੋਏ ਦੇ ਮੂੰਹ ਨੂੰ ਮੱਖਣ ਲਾਉਣ ਦਾ ਕੋਈ ਫਾਇਦਾ ਨਹੀਂ। ਮਰਨ ਤੋਂ ਬਾਅਦ ਤੁਸੀਂ ਜਿੰਨੀਆਂ ਮਰਜ਼ੀ ਕਿਸੇ ਦੀਆਂ ਤਾਰੀਫਾਂ ਕਰੋ, ਮਰਨ ਵਾਲੇ ਕਿਹੜਾ ਉੱਠ ਕੇ ਸੁਣ ਲੈਣਾ ਹੁੰਦਾ, ਉਹਨੇ ਕਿਹੜਾ ਵੇਖ ਲੈਣਾ ਹੁੰਦਾ ਕਿ ਕੋਈ ਮੇਰੇ ਬਾਰੇ ਕਿਹੜੇ ਕਿਹੜੇ ਅਲਫਾਜ਼ ਪਿਆ ਬੋਲਦਾ। ਜਿਉਂਦੇ ਨੂੰ ਸਹਾਰੇ ਦੀ ਲੋੜ ਹੈ, ਜਿਉਂਦੇ ਨੂੰ ਆਸਰੇ ਦੀ ਲੋੜ ਹੈ, ਜਿਉਂਦੇ ਨੂੰ ਇੱਜ਼ਤ ਤੇ ਰਿਸਪੈਕਟ ਦੀ ਲੋੜ ਹੈ। ਮੋਇਆ ਜਦੋਂ ਕੋਈ ਮਰ ਜਾਂਦਾ ਉਦੋਂ ਤੋਂ ਗੈਰ ਵੀ, ਬੇਗਾਨੇ ਵੀ ਮੰਜੀ ਨੂੰ ਮੋਢਾ ਦੇਣ ਵਾਸਤੇ, ਸਹਾਰਾ ਦੇਣ ਵਾਸਤੇ, ਆਸਰਾ ਦੇਣ ਵਾਸਤੇ ਜਾਨ ਇਕੱਠਾ ਹੋ ਜਾਂਦਾ। ਜੇ ਆਸਰਾ ਦੇਣਾ ਹੋਵੇ, ਸਹਾਰਾ ਦੇਣਾ ਹੋਵੇ ਤੇ ਜਿਉਂਦੇ ਨੂੰ ਤੁਹਾਡੇ ਸਹਾਰੇ ਦੀ ਲੋੜ ਹੁੰਦੀ ਹੈ। ਲਿਹਾਜ਼ਾ ਮੈਂ ਆਪਣੇ ਜਿੰਨੇ ਵੇਖਣ ਵਾਲੇ ਨੇ, ਜਿੰਨੇ ਸੁਣਨ ਵਾਲੇ ਨੇ, ਉਹਨਾਂ ਨੂੰ ਇਹ ਜਾਣਨਾ ਕਿ ਮੇਰੇ ਦਿਲ ਦੀਆਂ ਗੱਲਾਂ ਹੁੰਦੀਆਂ ਨੇ, ਮੇਰੇ ਅੰਦਰ ਦੀਆਂ ਬਾਤਾਂ ਹੁੰਦੀਆਂ ਨੇ, ਜਿਹੜੀਆਂ ਮੈਂ ਆਪਣੇ ਖਿਆਲਾਤ ਦਾ ਇਜ਼ਹਾਰ ਆਪਣੇ ਅਲਫਾਜ਼ ਦੇ ਵਿੱਚ ਤੁਹਾਡੇ ਸਾਹਮਣੇ ਰੱਖਣਾ। ਵੇਖੋ, ਡਾਇਜੈਸਟ, ਰਸਾਲਾ, ਨਾਵਲ, ਕਹਾਣੀਆਂ, ਫਿਲਮਾਂ ਵੇਖ ਕੇ ਤੇ ਉਹਨੂੰ ਅੱਗੇ ਬਿਆਨ ਕਰ ਛੱਡਣਾ, ਇਹ ਤਾਂ ਬੜਾ ਸੌਖਾ ਹੁੰਦਾ। ਇੱਕ ਅੰਦਰ ਦੀ ਆਪਣੀ ਕੈਫੀਅਤ ਨੂੰ, ਹਕੀਕਤ ਨੂੰ ਤੁਹਾਡੇ ਸਾਹਮਣੇ ਰੱਖਣਾ, ਯਾਨੀ ਹੱਡ ਬੀਤੀ ਉਹ ਬਿਆਨ ਕਰਨਾ, ਉਹਦਾ ਇੱਕ ਹਿਸਾਬ ਹੋਰ ਹੁੰਦਾ। ਲਿਹਾਜ਼ਾ ਮੈਂ ਇਹੋ ਹੀ ਗੱਲ ਆਖਾਂਗਾ ਆਪਣੇ ਵੇਖਣ ਵਾਲਿਆਂ ਨੂੰ ਕਿ ਜੇ ਤੁਹਾਡੇ ਵਾਲਿਦੈਨ ਨੇ, ਅਜ਼ੀਜ਼ੋ ਅਕਾਰਬ ਨੇ, ਜਾਂ ਕੋਈ ਵੀ ਹੈ, ਜਦੋਂ ਉਹਨਾਂ ਜਿਉਂਦਿਆਂ ਤੁਹਾਡੇ ਆਸਰੇ ਦੀ, ਸਹਾਰੇ ਦੀ ਉਹਨੂੰ ਲੋੜ ਹੈ, ਜੇ ਤੁਹਾਂ ਨਹੀਂ ਨਾ ਸਹਾਰਾ ਦਿੱਤਾ, ਨਹੀਂ ਆਸਰਾ ਦਿੱਤਾ, ਉਹਦੇ ਦਰਦ ਦੀ ਦੁਆ ਨਹੀਂ ਬਣੇ, ਉਹਦੇ ਜ਼ਖਮਾਂ ਤੇ ਮਰਹਮ ਨਹੀਂ ਰੱਖਿਆ, ਤੇ ਫਿਰ ਜਦੋਂ ਉਹ ਮਰ ਗਿਆ ਕਿਉਂਕਿ ਆਂਦੇ ਨੇ ਜਿਉਂਦੇ ਨੂੰ ਡਾਂਗਾ ਤੇ ਮੋਏ ਨੂੰ ਬਾਂਗਾ, ਉਹਨਾਂ ਬਾਂਗਾਂ ਦਾ ਮੰਜੀ ਤੇ ਪਈ ਲਾਸ਼ ਨੂੰ ਕੋਈ ਫਾਇਦਾ ਨਹੀਂ ਹੈ। ਲਿਹਾਜ਼ਾ ਰਿਸਪੈਕਟ ਕਰੋ, ਇੱਜ਼ਤ ਕਰੋ, ਇਹਤਰਾਮ ਕਰੋ, ਮੁਹੱਬਤ ਵੰਡੋ, ਮੁਹੱਬਤਾਂ ਸਮੇਟੋ। ਕਿੰਨੀ ਕੁ ਜ਼ਿੰਦਗੀ ਵੇਖੋ, ਗੱਲ ਇਹ ਵੇ ਆਪਣੀ ਹੱਥੀਂ ਕਿੰਨੇ ਟੋਰ ਨਹੀਂ ਬੈਠੇ, ਐਸੇ ਐਸੇ ਅਸੀਂ ਜੀ, ਐਸੇ ਐਸੇ ਚਿਹਰੇ, ਐਸੇ ਐਸੇ ਅਜ਼ੀਜ਼ ਰਿਸ਼ਤੇ, ਦੋਸਤ, ਅਹਬਾਬ ਆਪਣੀ ਹੱਥੀਂ ਅਲਵਿਦਾ ਕਰ ਬੈਠੇ ਕਿ ਜਿਨ੍ਹਾਂ ਵੱਲੋਂ ਵਹਿਮੋ ਗੁਮਾਨ ਵੀ ਨਹੀਂ ਸੀ, ਕਿਤੇ ਚਿੱਤ ਚੇਤਾ ਵੀ ਨਹੀਂ ਸੀ ਕਿ ਐਡੀ ਛੇਤੀ ਅਸੀਂ ਉਹਨਾਂ ਨੂੰ ਰੁਖਸਤ ਕਰ ਛੜਾਂਗੇ। ਵੇਖੋ, ਜੇ ਉਹ ਨਹੀਂ ਰਹੇ ਤੇ ਰਹਿਣਾ ਅਸਾਂ ਵੀ ਕੋਈ ਨਹੀਂ। जाले अपनी यादों के हमारे साथ भी रहने दो, न जाने किस गली जिंदगी की शाम हो जाए। बड़ी मेहरबानी, जो गल चंगी लगी होवे इनू अगे शेयर लाजमी कर छड़ियो, दुआवां च याद रखियो। मिलने एक नवी वीडियो दे नाल। अल्लाह सोहने दे वाले। अस्सलाम वालेकुम रहमतुल्लाहि व बरकातहू।